ਮਸੀਹ ਯਸੂ ਦੇ ਵਿੱਚ ਤੁਹਾਡੀ ਸਲਾਮਤੀ ਹੋਵੇ ਤੇ ਅਸੀਂ ਤੁਹਾਨੂੰ ਯਸੂ ਦੀ ਜ਼ਿੰਦਗੀ ਇਤਵਾਰ ਦਾ ਬਾਈਬਲ ਸਟੱਡੀ ਪ੍ਰੋਗਰਾਮ ਪੰਜਾਬੀ ਬਜ਼ਰੀਆ JCDC ਪ੍ਰੋਡਕਸ਼ਨ ਵਿੱਚ ਖੁਸ਼ ਆਮਦੀਦ ਕਹਿੰਦੇ ਹਾਂ। ਤੇ ਮੈਂ ਪਾਦਰੀ ਅਮਜਦ ਇਮਤਿਆਜ਼ ਹੈਦਰਾਬਾਦ ਤੋਂ ਤੁਹਾਡੇ ਅੱਗੇ ਖੁਦਾ ਦਾ ਕਲਾਮ ਲੈ ਕੇ ਹਾਜ਼ਰ ਹੋਇਆ। ਤੇ ਅੱਜ ਅਸੀਂ ਖੁਦਾ ਦੇ ਕਲਾਮ ਦੇ ਵਿੱਚੋਂ ਈਮਾਨਦਾਰ ਦੇ ਅਖਤਿਆਰ ਦੇ ਬਾਰੇ ਸਿੱਖਾਂਗੇ ਤੇ ਅਸੀਂ ਸਿਲਸਿਲਾਵਾਰ ਸਿੱਖਦੇ ਜਾਵਾਂਗੇ। ਅੱਜ ਇਹਦਾ ਇੱਕ ਹਿੱਸਾ ਅਸੀਂ ਵੇਖਦੇ ਹਾਂ ਜਿਹੜਾ ਮੁਕੱਦਸ ਲੂਕਾ ਦੀ ਅੰਜੀਲ ਉਹਦਾ 10ਵਾਂ ਬਾਬ ਤੇ ਉਹਦੀ 19 ਆਇਤ 'ਚ ਲਿਖਿਆ ਹੈ। ਖੁਦਾ ਦੇ ਕਲਾਮ 'ਚ ਇੰਜ ਲਿਖਿਆ ਹੈ, ਮੁਕੱਦਸ ਲੂਕਾ ਦੀ ਅੰਜੀਲ ਉਹਦਾ 10ਵਾਂ ਬਾਬ ਤੇ ਉਹਦੀ 19 ਆਇਤ। ਖੁਦਾ ਦਾ ਕਲਾਮ ਇਹ ਕਹਿੰਦਾ ਹੈ ਕਿ ਵੇਖੋ ਮੈਂ ਤੁਹਾਨੂੰ ਅਖਤਿਆਰ ਦਿੱਤਾ ਹੈ ਭਈ ਸੱਪਾਂ ਤੇ ਠੂਹਿਆਂ ਨੂੰ ਲਤਾੜੋ ਤੇ ਵੈਰੀ ਦੀ ਸਾਰੀ ਤਾਕਤ ਨੂੰ ਤੇ ਕਿਸੇ ਸ਼ੈ ਤੇ ਕੋਈ ਸ਼ੈ ਕਦੀ ਤੁਹਾਡਾ ਨੁਕਸਾਨ ਨਹੀਂ ਕਰੇਗੀ। ਖੁਦਾ ਦੇ ਕਲਾਮ ਦੇ ਪੜ੍ਹੇ ਤੇ ਸੁਣੇ ਜਾਣ ਤੇ ਉਹਦੀ ਬਰਕਤ ਹੋਵੇ। ਯਿਸੂ ਮਸੀਹ ਨੇ ਆਪਣੇ ਸ਼ਾਗਿਰਦਾਂ ਨੂੰ ਅਖਤਿਆਰ ਦਿੱਤਾ ਤੇ ਅੱਜ ਵੀ ਈਮਾਨਦਾਰ ਜਿਹੜੇ ਯਿਸੂ ਦੇ ਸ਼ਾਗਿਰਦ ਨੇ ਉਹ ਇਹ ਅਖਤਿਆਰ ਰੱਖਦੇ ਨੇ। ਇਹ ਅਖਤਿਆਰ ਉਹਨਾਂ ਨੂੰ ਵੀ ਮਿਲਿਆ ਹੈ ਇਸ ਲਈ ਕਿ ਜਿਹੜਾ ਯਿਸੂ ਤੇ ਈਮਾਨ ਰੱਖਦਾ ਉਹਨੂੰ ਇਹ ਅਖਤਿਆਰ ਮਿਲਿਆ ਕਿ ਸੱਪਾਂ ਤੇ ਠੂਹਿਆਂ ਦੇ ਸਿਰ ਨੂੰ ਫੇਵੇ ਤੇ ਦੁਸ਼ਮਣ ਦੀ ਸਾਰੀ ਕੁਦਰਤ ਤੇ ਗਾਲਬ ਆਵੇ। ਤੇ ਨਾਲ ਹੀ ਵਾਅਦਾ ਖੁਦਾ ਨੇ ਕੀਤਾ ਕਿ ਤੁਹਾਡਾ ਕੋਈ ਨੁਕਸਾਨ ਨਹੀਂ ਹੋਏਗਾ। ਜਦੋਂ ਤੁਸੀਂ ਕੰਮ ਕਰੋਗੇ ਤੁਹਾਡਾ ਕੋਈ ਨੁਕਸਾਨ ਨਹੀਂ ਹੋਏਗਾ। ਬੜੇ ਲੋਕ ਡਰਦੇ ਨੇ ਕਿ ਮੈਂ ਦੁਆ ਕਰਾਂ ਤੇ ਸ਼ਾਇਦ ਇਹਦਾ ਅਸਰ ਮੇਰੇ ਤੇ ਹੋਵੇ, ਲੇਕਿਨ ਉਹ ਸ਼ੱਕ ਰੱਖਦੇ ਨੇ। ਸ਼ੱਕ ਨਹੀਂ ਰੱਖਣਾ ਚਾਹੀਦਾ। ਪਾਵਰ ਜਿਹੜੀ ਖੁਦਾ ਨੇ ਤੁਹਾਡੇ ਅੰਦਰ ਪਾਵਰ ਰੱਖ ਦਿੱਤੀ ਹੈ, ਜੇ ਤੁਸੀਂ ਇਮਾਨਦਾਰ ਹੋ ਤੇ ਤੁਹਾਡੇ ਕੋਲ ਪਾਵਰ ਹੈ। ਅਸੀਂ ਮਰਕਸ ਦੀ ਅੰਜੀਲ ਉਹਦੇ ਜਦੋਂ 16ਵੇਂ ਬਾਬ ਤੇ ਜਾਂਦੇ ਹਾਂ, ਮਰਕਸ ਦੀ ਅੰਜੀਲ ਉਹਦੇ ਆਖਰੀ ਬਾਬ ਤੇ ਖੁਦਾ ਦਾ ਕਲਾਮ ਸਾਨੂੰ ਬੜੀ ਖਾਸ ਗੱਲ ਕਰਦਾ ਹੈ। ਮਰਕਸ ਦੀ ਅੰਜੀਲ ਉਹਦਾ ਆਖਰੀ ਬਾਬ ਖੁਦਾ ਦੇ ਕਲਾਮ 'ਚ ਇੰਜ ਲਿਖਿਆ ਹੈ, ਬੜੀ ਅਖਤਿਆਰ ਦੇ ਗੱਲ ਨਾਲ ਖਾਸ ਤੌਰ ਤੇ ਦੱਸੀ ਗਈ ਹੈ। 16ਵਾਂ ਬਾਬ ਤੇ ਉਹਦੀ ਆਇਤ ਜ਼ਰਾ ਗੌਰ ਨਾਲ ਸੁਣੋ। ਖੁਦਾ ਇਹ ਕਹਿੰਦਾ ਹੈ ਕਿ ਈਮਾਨ ਲਿਆਉਣ ਵਾਲਿਆਂ ਦੇ ਦਰਮਿਆਨ ਉਹਨਾਂ ਦੇ ਵਿਚਕਾਰ ਮੋਜਜ਼ੇ ਹੋਣਗੇ। ਈਮਾਨ ਲਿਆਉਣ ਵਾਲਿਆਂ ਦੇ ਦਰਮਿਆਨ ਮੋਜਜ਼ੇ ਹੋਣਗੇ, ਉਹਨਾਂ ਦੇ ਵਿਚਕਾਰ ਮੋਜਜ਼ੇ ਹੋਣਗੇ, ਉਹਨਾਂ ਦੇ ਵਿੱਚ ਮੋਜਜ਼ੇ ਹੋਣਗੇ। ਤੇ ਮੋਜਜ਼ੇ ਜਿਹੜੇ ਨੇ ਉਹ ਉਹਨਾਂ ਦਾ ਜ਼ਿਕਰ ਵੀ ਅੱਗੇ ਆਉਂਦਾ ਹੈ। ਲੇਕਿਨ ਈਮਾਨ ਦਾ ਅਖਤਿਆਰ ਹੋਏਗਾ ਤੇ ਮੋਜਜ਼ੇ ਹੋਣਗੇ। ਜੇ ਉਹਦੇ ਕੋਲ ਅਖਤਿਆਰ ਨਹੀਂ ਤੇ ਮੋਜਜ਼ਾ ਕਿੱਥੋਂ ਹੋਣਾ ਹੈ? ਈਮਾਨ ਦਾ ਅਖਤਿਆਰ ਖੁਦਾ ਨੇ ਈਮਾਨਦਾਰਾਂ ਨੂੰ ਦਿੱਤਾ ਹੈ ਕਿ ਈਮਾਨ ਨਾਲ ਤੁਸੀਂ ਇਸ ਪਾਵਰ ਨੂੰ ਇਸਤੇਮਾਲ ਕਰੋ। ਯਿਸੂ ਮਸੀਹ ਅਸਮਾਨ ਤੇ ਜਾਣ ਲੱਗਾ ਤੇ ਉਹਨੇ ਮੱਤੀ ਦੀ ਅੰਜੀਲ ਉਹਦੇ 28 ਬਾਬ ਦੀ ਅਖੀਰਲੀ ਆਇਤ 'ਚ ਲਿਖਿਆ, ਵੇਖੋ ਮੈਂ ਦੁਨੀਆ ਦੇ ਆਖਰ ਤੱਕ ਤੁਹਾਡੇ ਨਾਲ ਹਾਂ। ਤੇ ਇੱਥੇ ਅੱਜ ਅਸੀਂ ਪੜ੍ਹਿਆ ਕਿ ਖੁਦਾ ਯਿਸੂ ਮਸੀਹ ਕਹਿੰਦਾ ਹੈ ਤੁਹਾਡਾ ਕੋਈ ਨੁਕਸਾਨ ਨਹੀਂ ਹੋਏਗਾ। ਯਾਨੀ ਅਸੀਂ ਅਗਰ ਇਹ ਗੱਲ ਕਰੀਏ ਨਾ ਕਿ ਇਬਲੀਸ ਦਾ ਮੁਕਾਬਲਾ ਜਦੋਂ ਅਸੀਂ ਕਰਨੇ ਆ, ਪਤਰਸ ਸਾਫ਼ ਕਹਿੰਦਾ ਹੈ, ਉਹਦੇ ਖੱਤ 'ਚ ਲਿਖਿਆ ਹੈ, ਇਬਲੀਸ ਦਾ ਮੁਕਾਬਲਾ ਕਰੋ ਤਾਂ ਤੁਹਾਡੇ ਤੋਂ ਭੱਜ ਜਾਏਗਾ। ਹੁਣ ਕੁਝ ਲੋਕ ਸਮਝਦੇ ਨੇ ਕਿ ਮੁਕਾਬਲਾ ਕਰਨ ਲੱਗਾ ਸ਼ਾਇਦ ਸਾਡਾ ਕੋਈ ਨੁਕਸਾਨ ਹੋਵੇ, ਲੇਕਿਨ ਅੱਜ ਮੈਂ ਇਮਾਨਦਾਰਾਂ ਨੂੰ, ਉਹ ਇਮਾਨਦਾਰ ਜਿਹੜੇ ਯਿਸੂ ਮਸੀਹ ਤੇ ਈਮਾਨ ਰੱਖਦੇ ਨੇ, ਜਿਹੜੇ ਯਿਸੂ ਮਸੀਹ ਦੇ ਪੈਰੋਕਾਰ ਨੇ, ਜਿਹੜੇ ਉਹਦੇ ਸ਼ਾਗਿਰਦ ਨੇ, ਸਹੀ ਸ਼ਾਗਿਰਦ ਨੇ, ਉਹਨਾਂ ਨੂੰ ਇਹ ਗੱਲ ਦੱਸਣਾ ਚਾਹਨਾ ਕਿ ਤੁਹਾਡਾ ਨੁਕਸਾਨ ਕੋਈ ਨਹੀਂ ਹੋਏਗਾ। ਤੁਸੀਂ ਇਬਲੀਸ ਨਾਲ ਮੁਕਾਬਲਾ ਕਰੋਗੇ, ਤੁਹਾਡਾ ਨੁਕਸਾਨ ਕੋਈ ਨਹੀਂ ਹੋਏਗਾ। ਕਿਉਂ? ਤੁਹਾਨੂੰ ਅਖਤਿਆਰ ਦਿੱਤਾ ਹੈ ਕਿ ਤੁਸਾਂ ਕੁਚਲਣਾ, ਤੁਸਾਂ ਫੇਣਾ ਉਹਦੀ ਸਿਰੀ ਨੂੰ। ਲੇਕਿਨ ਇਹਦੇ ਨਾਲ ਮੈਂ ਇਹ ਵੀ ਦੱਸਣਾ ਚਾਹਨਾ, ਵੇਖੋ ਮੇਰੀ ਗੱਲ ਸੁਣੋ, ਇਹ ਬਦਨ ਜਿਹੜਾ ਸਾਡਾ ਬਦਨ ਹੈ, ਪੌਲੁਸ ਰਸੂਲ ਕਹਿੰਦਾ ਕਿ ਇਹ ਰੂਲ ਕੁਦਸ ਦਾ ਮਕਸਦ ਹੈ, ਮਕਦਸ ਹੈ।
ਰੂਲ ਕੁਦਸ ਦਾ ਕੀ ਹੈ? ਮਕਦਸ ਹੈ। ਤੇ ਖੁਦਾ ਇਹਦੇ ਅੰਦਰੋਂ ਹੋ ਕੇ ਕੰਮ ਕਰਦਾ ਹੈ। ਜਦੋਂ ਅਸੀਂ ਆਪਣਾ ਆਪ ਖੁਦਾ ਨੂੰ ਦੇ ਦਿੰਦੇ ਹਾਂ ਤੇ ਤੌਬਾ ਕਰ ਲੈਂਦੇ ਹਾਂ ਤੇ ਯਿਸੂ ਦੀ ਪੈਰਵੀ ਕਰਨੇ ਆ, ਉਹਦੇ ਸ਼ਾਗਿਰਦ ਬਣ ਜਾਂਦੇ ਆ, ਬਪਤਿਸਮਾ ਲੈ ਲੈਂਦੇ ਆ ਤੇ ਉਹਦੇ ਸ਼ਾਗਿਰਦ ਬਣ ਜਾਂਦੇ ਆ, ਤੇ ਫਿਰ ਖੁਦਾ ਸਾਡੇ ਵਿੱਚੋਂ ਹੋ ਕੇ ਕੰਮ ਕਰਦਾ ਹੈ ਤੇ ਸਾਡਾ ਨੁਕਸਾਨ ਨਹੀਂ ਹੋਣ ਦਿੰਦਾ। ਸਾਡੇ ਚੋਂ ਹੋ ਕੇ ਖੁਦਾ ਅਬਲੀਸ ਨਾਲ ਜੰਗ ਕਰਦਾ ਹੈ। ਤੇ ਜਦੋਂ ਸਾਡੇ ਚ ਹੋ ਕੇ ਜੰਗ ਕਰਦਾ ਨਾ, ਤੇ ਹਾਰ ਸ਼ੈਤਾਨ ਦੀ ਹੁੰਦੀ ਹੈ। ਹਾਰ ਕਿਹਦੀ ਹੁੰਦੀ ਹੈ? ਸ਼ੈਤਾਨ ਦੀ ਹੁੰਦੀ ਹੈ। ਤੇ ਅਬਲੀਸ ਦੀ ਹਾਰ ਹੁੰਦੀ ਹੈ, ਜਿਹਦੇ ਲਈ ਉਹਨੇ ਯਿਸੂ ਮਸੀਹ ਨੇ ਕਿਹਾ ਕਿ ਦੁਸ਼ਮਣ ਦੀ ਸਾਰੀ ਕੁਦਰਤ ਤੇ ਗਾਲਬ ਆਓ। ਹੁਣ ਸੱਪਾਂ ਨੂੰ ਵੀ ਉਹਨੇ ਮਾਰਨ ਲਈ ਕਹਿਤਾ ਹੈ, ਬਿੱਛੂਆਂ ਨੂੰ ਵੀ ਮਾਰਨ ਲਈ ਕਿਹਾ ਕਿ ਇਹਨਾਂ ਨੂੰ ਮਾਰੋ, ਇਸ ਲਈ ਕਿ ਸੱਪ ਤੇ ਬਿੱਛੂ ਦੋਵੇਂ ਬੰਦਿਆਂ ਨੂੰ, ਇਨਸਾਨੀ ਜ਼ਿੰਦਗੀ ਨੂੰ ਨੁਕਸਾਨ ਪਹੁੰਚਾਉਂਦੇ ਨੇ, ਦੁੱਖ ਦੇਣ ਵਾਲੇ ਨੇ, ਅਜ਼ੀਤਾਂ ਦੇਣ ਵਾਲੇ ਨੇ। ਤੇ ਯਿਸੂ ਮਸੀਹ ਨੇ ਕਿਹਾ ਤੁਹਾਨੂੰ ਮੈਂ ਅਖਤਿਆਰ ਦਿੱਤਾ ਕਿ ਤੁਸੀਂ ਕਰੋ। ਅਬਲੀਸ ਦੀ ਸਾਰੀ, ਸ਼ੈਤਾਨ ਦੀ ਸਾਰੀ ਕੂਵਤ ਤੇ ਗਾਲਬ ਆਓ, ਫਤਹ ਪਾਓ। ਸਾਡੇ ਚੋਂ ਹੋ ਕੇ ਕੰਮ ਕਰਨ ਵਾਲਾ ਕੌਣ ਹੈ? ਖੁਦਾ। ਤੇ ਅਸੀਂ ਖੁਦਾ ਦੇ ਅਗਰ ਵਫਾਦਾਰ ਹੁੰਨੇ ਆ, ਯਿਸੂ ਦੇ ਸ਼ਾਗਿਰਦ ਬਣ ਕੇ ਉਹਦੀ ਵਫਾਦਾਰੀ ਕਰਨੇ ਆ, ਤੇ ਉਹ ਸਾਡੇ ਚੋਂ ਹੋ ਕੇ ਆਪ ਕੰਮ ਕਰਦਾ ਹੈ ਤੇ ਅਸੀਂ ਫਤਹ ਪਾਉਂਦੇ ਆ। ਇਹ ਪਾਵਰ ਆਫ ਅਥਾਰਟੀ, ਇਹ ਜਿਹਨੂੰ ਅੰਗਰੇਜ਼ੀ ਕਹਿੰਦੇ ਨੇ, ਜਿਹੜਾ ਇਮਾਨਦਾਰ ਦਾ ਅਖਤਿਆਰ ਹੈ, ਜਿਹੜਾ ਇਮਾਨਦਾਰ ਅਖਤਿਆਰ ਇਸਤੇਮਾਲ ਕਰਦਾ ਉਹ ਫਤਹ ਪਾਉਂਦਾ ਜਾਂਦਾ, ਉਹਦੇ ਹੱਥੋਂ ਮੋਜਜ਼ੇ ਹੁੰਦੇ ਜਾਂਦੇ ਨੇ। ਕਿਉਂ? ਖੁਦਾ ਉਹਦੇ ਅੰਦਰੋਂ ਕੰਮ ਕਰਦਾ ਹੈ। ਤੇ ਜਿਹਦਾ ਧਿਆਨ ਖੁਦਾ ਵੱਲ ਨਹੀਂ ਹੁੰਦਾ, ਉਹ ਨਾ ਖੁਦਾ ਨੂੰ ਮੌਕਾ ਦਿੰਦਾ ਤੇ ਨਾ ਖੁਦਾ ਉਹਦੇ ਅੰਦਰੋਂ ਕੰਮ ਕਰਦਾ, ਨਾ ਉਹ ਦੁਆ ਕਰਦਾ ਤੇ ਨਾ ਉਹਦੇ ਅੰਦਰੋਂ ਖੁਦਾ ਦੀ ਕੂਵਤ ਜ਼ਾਹਰ ਹੁੰਦੀ ਹੈ। ਉਹਨੇ ਫਤਹ ਕਿੱਥੋਂ ਪਾਣੀ ਹੈ? ਇਸ ਲਈ ਯਿਸੂ ਮਸੀਹ ਦੇ ਅੱਛੇ ਸ਼ਾਗਿਰਦ ਬਣ ਕੇ ਯਿਸੂ ਦੇ ਦਿੱਤੇ ਹੋਏ ਅਖਤਿਆਰ ਨੂੰ ਇਸਤੇਮਾਲ ਕਰੋ, ਤੇ ਤੁਹਾਡੀ ਜ਼ਿੰਦਗੀ, ਤੁਸੀਂ ਵੇਖੋਗੇ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਕਿ ਮੋਜਜ਼ੇ ਵੀ ਹੋਣਗੇ, ਲੋਕ ਬਰਕਤ ਵੀ ਪਾਣਗੇ ਤੇ ਲੋਕ ਸ਼ਫਾ ਵੀ ਪਾਣਗੇ। ਤੇ ਕਈਆਂ ਨੂੰ ਇਸ ਅਖਤਿਆਰ ਦਾ ਪਤਾ ਹੀ ਨਹੀਂਗਾ, ਨਾ ਤੇ ਉਹ ਆਪਣੇ ਘਰੋਂ ਬਿਮਾਰੀ ਨੂੰ ਕੱਢਦੇ ਨੇ, ਨਾ ਆਪਣੇ ਘਰੋਂ ਕਰਜ਼ ਨੂੰ ਕੱਢਦੇ ਨੇ, ਤੇ ਨਾ ਆਪਣੇ ਅੰਦਰੋਂ, ਆਪਣੇ ਘਰ ਦੇ ਅੰਦਰੋਂ ਲੜਾਈਆਂ ਨੂੰ ਕੱਢਦੇ ਨੇ। ਇਹ ਬੜੀ ਗੱਲ ਸਮਝਣ ਵਾਲੀ ਹੈ। ਤੁਸੀਂ ਖੁਦਾ ਨਾਲ ਵਫਾਦਾਰ ਹੋ ਕੇ ਚੱਲੋ ਤੇ ਬਿਮਾਰੀਆਂ ਨੂੰ ਵੀ ਕੱਢੋਗੇ, ਗੁਰਬਤ ਨੂੰ ਵੀ ਭਜਾਓਗੇ, ਤੇ ਲੋਕ ਬਰਕਤ ਵੀ ਪਾਉਣਗੇ, ਤੇ ਕਾਮਯਾਬੀਆਂ ਵੀ ਤੁਹਾਨੂੰ ਮਿਲਣਗੀਆਂ, ਸਰਫਰਾਜ਼ੀ ਵੀ ਤੁਹਾਨੂੰ ਮਿਲੇਗੀ। ਤੇ ਜੇ ਤੁਸੀਂ ਅਖਤਿਆਰ ਦਾ ਇਸਤੇਮਾਲ ਹੀ ਨਹੀਂ ਕਰਨਾ ਤੇ ਕਿੱਥੋਂ ਹੋਣਾ? ਈਮਾਨ ਨਾਲ ਇਮਾਨਦਾਰ ਜਦੋਂ ਅਖਤਿਆਰ ਇਸਤੇਮਾਲ ਕਰਦਾ ਖੁਦਾ ਦਾ, ਜਿਹਨੂੰ ਪਤਾ ਹੈ ਕਿ ਯਿਸੂ ਨੇ ਮੈਨੂੰ ਕਿਹਾ ਕਿ ਮੈਂ ਤੈਨੂੰ ਅਖਤਿਆਰ ਦਿੱਤਾ ਹੈ, ਤੇ ਮੈਂ ਆਪਣੇ ਘਰ ਤੋਂ ਹੀ ਸ਼ੁਰੂ ਕਰਨਾ ਵਾ। ਮੇਰੇ ਘਰੋਂ ਗੁਰਬਤ ਜਾਂਦੀ ਰਹੇ, ਮੇਰੇ ਘਰੋਂ ਹੀ ਕਰਜ਼ ਜਾਂਦਾ ਰਹੇ, ਮੇਰੇ ਘਰੋਂ ਹੀ ਦੁੱਖ ਮੁਸੀਬਤਾਂ ਜਾਂਦੀਆਂ ਰਹਿਣ, ਮੇਰੇ ਘਰੋਂ ਲੜਾਈ ਝਗੜੇ ਜਿਹੜੇ ਅਬਲੀਸ ਦਾ ਕੰਮ ਹੋਣ ਡਿਆ ਇਹ ਵੀ ਖਤਮ ਹੋ ਜਾਏ। ਉਹ ਸਾਰਿਆਂ ਨੂੰ ਜਦੋਂ ਯਿਸੂ ਦੇ ਨਾਂ ਤੇ ਕੱਢਦਾ ਨਾ, ਤੇ ਘਰ 'ਚ ਬਹਾਲੀ ਆ ਜਾਂਦੀ ਹੈ। ਅੱਜ ਸਾਡੇ ਖਾਨਦਾਨਾਂ 'ਚ ਬਹਾਲੀ ਇਸ ਲਈ ਨਹੀਂ ਕਿ ਇਮਾਨਦਾਰ ਦੁਆ ਕਰਦਾ ਤੇ ਚੁੱਪ ਕਰਕੇ ਬੈਠਾ ਰਹਿੰਦਾ, ਆਪਣੀ ਜ਼ਬਾਨ ਨਾਲ ਅਖਤਿਆਰ ਨੂੰ ਇਸਤੇਮਾਲ ਨਹੀਂ ਕਰਦਾ। ਤੇ ਮੈਂ ਇਸ ਟੌਪਿਕ ਨੂੰ, ਇਸ ਮੈਸੇਜ ਨੂੰ, ਪੈਗਾਮ ਨੂੰ ਸ਼ੁਰੂ ਕੀਤਾ ਹੈ, ਲੇਕਿਨ ਇਹਦੇ ਅੱਗੇ ਹਿੱਸਿਆਂ 'ਚ ਦੱਸਦਾ ਜਾਵਾਂਗਾ ਕਿ ਕਿੰਨਾ ਇਸਤੇਮਾਲ ਕੀਤਾ ਤੇ ਕਿੰਨਾ ਨੇ ਫਤਹ ਪਾਈ, ਤੇ ਕਿਹੜੇ ਡਰਦੇ ਰਹੇ ਤੇ ਕਿੰਨਾਂ ਨੂੰ ਖੁਦਾ ਨੇ ਕਿਹਾ ਤੇਰੇ ਹੱਥ 'ਚ ਸਭ ਕੁਝ ਹੈ, ਤੂੰ ਕਿਉਂ ਨਹੀਂ ਕਰਦਾ? ਤੇ ਉਹ ਜਦੋਂ ਨਾ ਕੀਤਾ ਤੇ ਫਿਰ ਵੱਡੇ ਵੱਡੇ ਕੰਮ ਕੀਤੇ। ਤੇ ਅੱਜ ਦਾ ਇਮਾਨਦਾਰ ਇਸੇ ਚੀਜ਼ ਨੂੰ ਵੇਖਦਾ ਪਿਆ ਕਿ ਮੈਂ ਦੁਆ ਕਰਾਣੀ ਹੈ, ਮੇਰੇ ਘਰ ਦੇ ਪ੍ਰੋਬਲਮ ਹੈ, ਉਹ ਆਪ ਦੁਆ ਨਹੀਂ ਕਰਦਾ, ਆਪ ਪਾਵਰ ਨਹੀਂ ਇਸਤੇਮਾਲ ਕਰਦਾ, ਆਪ ਅਖਤਿਆਰ ਇਸਤੇਮਾਲ ਨਹੀਂ ਕਰਦਾ। ਕਦੀ ਉਹ ਪਾਦਰੀ ਕੋ ਭੱਜ, ਕਦੀ ਉਹ ਦੁਆ ਕਰਨ ਵਾਲੇ ਕੋ ਭੱਜ, ਲੇਕਿਨ ਉਹਦੇ ਅੰਦਰ ਅਖਤਿਆਰ ਦੀ, ਜਿਹੜਾ ਨੂੰ ਅਖਤਿਆਰ ਮਿਲਿਆ, ਇਸਤੇਮਾਲ ਕਰਨ ਦੀ ਸੋਚ ਹੀ ਨਹੀਂ ਹੈਗੀ। ਉਹਨੂੰ ਪਤਾ ਹੀ ਨਹੀਂ ਮੇਰੇ ਕੋਲ ਕੀ ਹੈ। ਉਹ ਇੰਜ ਦੇ ਬੰਦੇ ਵਾਂਗੂ ਹੈ ਜਿਹਨੂੰ
ਕਿਸੇ ਬੰਦੇ ਨੂੰ ਸਿਕਿਉਰਿਟੀ ਦਾ ਬਣਾ ਦਿੱਤਾ ਜਾਏ ਨਾ, ਸਿਕਿਉਰਿਟੀ ਇੰਚਾਰਜ ਜਾਂ ਸਿਕਿਉਰਿਟੀ ਲਈ ਖੜਾ ਕਰਤਾ ਜਾਏ, ਉਹਦੇ ਹੱਥ 'ਚ ਰਾਈਫਲ ਵੀ ਦੇ ਦਿੱਤੀ ਜਾਏ, ਉਹਨੂੰ ਹਫ਼ਤੇ ਦੀ ਟ੍ਰੇਨਿੰਗ ਵੀ ਦਿੱਤੀ ਜਾਏ, ਐਲਾ ਫੜ, ਜਦੋਂ ਚੋਰ ਆਏ ਜਾਂ ਡਾਕੂ ਆਏ ਤੇ ਤੂੰ ਚਲਾਣੀ ਹੈ, ਮਰਦਾ ਤਾਂ ਮਾਰ ਦੇ ਉਹਨੂੰ ਛੱਡੀ ਨਾ, ਮਾਰ ਦੇ। ਤੇ ਉਹ ਕੀ ਕਰਦਾ, ਟ੍ਰੇਨਿੰਗ ਲੈ ਕੇ ਵੀ ਤੇ ਹੱਥ 'ਚ ਹਥਿਆਰ ਫੜ ਕੇ ਵੀ ਤੇ ਖਲੋਤਾ ਹੁੰਦਾ, ਤੇ ਜਦੋਂ ਚੋਰ ਜਾਂ ਡਾਕੂ ਆਉਂਦਾ ਤੇ ਉਹਦੀਆਂ ਆਪਣੀਆਂ ਲੱਤਾਂ ਕੰਬਣ ਡੀਆਂ ਹੁੰਦੀਆਂ ਨੇ। ਅੱਜ ਦਾ ਇਮਾਨਦਾਰ ਇੰਜ ਦਾ ਹੋ ਗਿਆ ਕਿ ਉਹਦੀਆਂ ਆਪਣੀਆਂ ਲੱਤਾਂ ਕੰਬਦੀਆਂ ਨੇ, ਉਹ ਨਾ ਤਾਂ ਖੁਦਾ ਤੇ ਭਰੋਸਾ ਕਰਦਾ, ਨਾ ਅਖਤਿਆਰ ਨੂੰ ਇਸਤੇਮਾਲ ਕਰਦਾ। ਤੇ ਅੱਜ ਮੈਂ ਸਾਰੇ ਇਮਾਨਦਾਰਾਂ ਨੂੰ ਜਿਹੜੇ ਯਿਸੂ ਮਸੀਹ ਤੇ ਈਮਾਨ ਰੱਖਦੇ ਨੇ, ਉਹਨਾਂ ਨੂੰ ਇਹ ਗੱਲ ਕਹਿਣਾ ਕਿ ਇਸ ਅਖਤਿਆਰ ਨੂੰ ਇਸਤੇਮਾਲ ਕਰੋ ਤੇ ਦੁਸ਼ਮਣ ਦੀ ਸਾਰੀ ਕੁਦਰਤ ਤੇ ਗਾਲਬ ਆਓ, ਤੁਹਾਨੂੰ ਕੁਝ ਨਹੀਂ ਹੋਏਗਾ, ਖੁਦਾ ਦਾ ਵਾਅਦਾ ਹੈ। ਤੇ ਇਸ ਲਈ ਖੜੇ ਹੋ ਤੇ ਅਖਤਿਆਰ ਇਸਤੇਮਾਲ ਕਰੋ, ਤੁਹਾਨੂੰ ਖੁਦਾ ਨੇ ਦਿੱਤਾ ਹੈ, ਤੁਸੀਂ ਕਹਿਣਾ ਚੱਲ ਯਿਸੂ ਦੇ ਨਾਂ ਤੇ ਇੰਜ ਠੀਕ ਹੋਣਾ, ਲੋਕਾਂ ਨੇ ਸ਼ਿਫਾਵਾਂ ਪਾਣੀਆਂ ਨੇ। ਤੇ ਮੈਂ ਉਮੀਦ ਕਰਨਾ ਵਾ, ਇਹ ਪਹਿਲਾ ਹਿੱਸਾ ਹੈ, ਇਹਦਾ ਅਗਲਾ ਹਿੱਸਾ ਵੀ ਦੱਸਾਂਗਾ ਮੈਂ, ਲੇਕਿਨ ਇਹ ਪਹਿਲਾ ਹਿੱਸਾ ਹੈ ਕਿ ਤੁਸੀਂ ਖੁਦਾਵੰਦ ਦੇ ਨਾਲ ਵਫਾਦਾਰ ਹੋ ਕੇ ਚੱਲਣਾ ਤੇ ਈਮਾਨ ਨਾਲ ਅਖਤਿਆਰ ਨੂੰ ਇਸਤੇਮਾਲ ਕਰਨਾ ਹੈ। ਤੇ ਵੇਖੋ ਤੁਹਾਡੇ ਸਾਹਮਣੇ ਤੁਹਾਨੂੰ ਫਤਹ ਮਿਲੇਗੀ ਤੇ ਖੁਦਾ ਤੁਹਾਨੂੰ ਫਾਤਿਹਾ ਬਣਾਏਗਾ, ਇਸ ਲਈ ਕਿ ਤੁਹਾਡੇ ਚੋਂ ਕੰਮ ਕਰਨ ਵਾਲਾ ਖੁਦਾਵੰਦ ਖੁਦ ਹੈ। ਮੈਂ ਉਮੀਦ ਰੱਖਣਾ ਕਿ ਤੁਸੀਂ ਇਸ ਅਖਤਿਆਰ ਨੂੰ ਇਸਤੇਮਾਲ ਕਰੋਗੇ ਤੇ ਇਸ ਇਸਤੇਮਾਲ ਕਰਕੇ ਫਤਹ ਵੀ ਪਾਓਗੇ ਤੇ ਯਿਸੂ ਦੇ ਨਾਂ ਨੂੰ ਜਲਾਲ ਦਿਓਗੇ। ਖੁਦਾਵੰਦ ਤੁਹਾਨੂੰ ਬਰਕਤ ਦੇਵੇ ਤੇ ਇਸ ਕਲਾਮ ਤੇ ਅਮਲ ਕਰਨ ਦੀ ਤੌਫੀਕ ਦੇਵੇ।